ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ 21 ਜਨਵਰੀ ਦਿਨ ਸ਼ਨੀਚਰਵਾਰ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਜੀ ਕੇ ਤਨੋਤਾ, ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਲ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਸਰਬਜੀਤ ਸਿੰਘ ਸ਼ੋਕਰ, ਟਰਲੌਕ, ਜੀਐਨ ਟਾਇਰ ਐਂਡ ਲੂਬ ਤੋਂ ਨਿੰਮਾ ਸਹੋਤਾ, ਬੂਟਾ ਸਿੰਘ, ਰਣੀਪੁਰ, ਫਰੈਜ਼ਨੋ, ਜੱਸੀ ਗਿੱਲ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖੇਡਾਂ ਨੂੰ ਕਲੰਕਿਤ ਕਰ ਗਿਆ ਇਸ ਹਫ਼ਤੇ ਹੋਇਆ ਦੋਸ਼ਾਂ ਦਾ ਦੰਗਲ। ਦੱਸਿਓ ਜੀ ਕੀ ਕੁਛ ਵਾਪਰਿਆ। ਆਲਦੋ ਕਹਿੰਦੇ ਆ ਵੀ ਧਰਨੇ ਤੋਂ ਤਾਂ ਉਹ ਸ਼ਾਇਦ ਹਟ ਗਏ ਆ, ਕਿਉਂ ਨੌਬਤ ਪੈ ਗਈ ਉਹਨਾਂ ਨੂੰ ਧਰਨੇ 'ਤੇ ਬੈਠਣ ਦੀ? ਜੀ ਬਿਲਕੁਲ ਸਹਿਮਤੀ ਬਣ ਗਈ ਸੀਗੀ, ਕਿਉਂਕਿ ਕੁਝ ਕਮੇਟੀਆਂ ਦਾ ਗਠਨ ਹੋਏਗਾ, ਕੁਝ ਬੰਦੇ ਜਿਹੜੇ ਆ ਉਹ ਹੁਣ ਜਾਂਚ ਪੜਤਾਲ ਕਰਨਗੇ ਕਿਉਂ ਹੋਇਆ। ਸਭ ਤੋਂ ਵੱਡਾ ਜਿਹੜਾ ਹੈ ਉਹ ਇਹਦਾ ਮਸਲਾ ਔਰ ਬੈਕਗਰਾਉਂਡ ਹੈ। ਦੇਖੋ, ਸਭ ਤੋਂ ਪਹਿਲਾਂ ਦੋਸ਼ਾਂ ਦੀ ਜੇ ਗੱਲ ਕਰੀਏ ਤਾਂ ਜਿਹੜੀ ਦੰਗਲ ਫਿਲਮ ਤੁਸੀਂ ਦੇਖੀ ਹੋਏਗੀ, ਆਮਿਰ ਖਾਨ ਦੀ ਬੜੀ ਹਿੱਟ ਫਿਲਮ ਸੀਗੀ ਜੀ। ਦੰਗਲ ਫਿਲਮ ਫੋਗਾਟ ਸਿਸਟਰਸ ਤੇ ਬਣੀ ਹੈ। ਤਾਂ ਇਹਦੇ ਵਿੱਚ ਜਿਹੜੀ ਉਹਨਾਂ ਫੋਗਾਟ ਭੈਣਾਂ ਚੋਂ ਇੱਕ ਆ ਵਿਨੇਸ਼ ਫੋਗਾਟ, ਉਹ ਕੁੜੀ ਆ ਜਿਹੜੀ ਐਤਕੀ ਟੋਕੀਓ ਓਲੰਪਿਕ 'ਚ ਕੁਆਟਰ ਫਾਈਨਲ 'ਚ ਹਾਰ ਗਈ ਸੀ। ਉਹਦੇ ਹਾਰਨ ਤੋਂ ਬਾਅਦ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ। ਦੋ ਕਾਰਨ ਸਨ ਕਿ ਇੱਕ ਤਾਂ ਉਹ ਹੰਗਰੀ ਤੋਂ ਸਿੱਧੀ ਉੱਥੇ ਆਈ, ਆਪਣੀ ਟੀਮ ਦੇ ਨਾਲ ਨਹੀਂ ਗਈ, ਨਾ ਰਹੀ। ਦੂਜਾ, ਉਹਦੀ ਜਿਹੜੀ ਪੋਸ਼ਾਕ ਸੀਗੀ ਕੁਸ਼ਤੀ ਵਾਲਿਆਂ ਦੀ ਜਿਹੜੀ ਹੁੰਦੀ ਹੈ, ਤਾਂ ਉਹਦੇ ਤੇ ਲੋਗੋ ਉਹ ਨਹੀਂ ਸੀਗਾ ਜਿਹੜਾ ਕਿ ਹੋਣਾ ਚਾਹੀਦਾ ਸੀ ਆਫੀਸ਼ੀਅਲ। ਉਸ ਤੋਂ ਬਾਅਦ ਉਹਨੂੰ ਬੈਨ ਕਰ ਦਿੱਤਾ ਜਾਂਦਾ ਹੈ। ਬੈਨ ਕਰਨ ਉਪਰੰਤ ਜਦੋਂ ਇਹ ਰੌਲਾ ਪੈਂਦਾ ਤਾਂ ਫਿਰ ਉਹ ਮਾਫੀ ਮੰਗਦੀ ਹੈ ਤੇ ਉਸ ਤੋਂ ਬਾਅਦ ਉਹਦਾ ਬੈਨ ਜਿਹੜਾ ਹਟਾ ਦਿੱਤਾ ਜਾਂਦਾ ਹੈ। ਨੰਬਰ 1। ਇਸ ਤੋਂ ਬਾਅਦ ਵਿਨੇਸ਼ ਫੋਗਾਟ ਜਿਹੜੀ ਹੈ ਉਹ ਹੁਣ ਕੀ ਕਹਿੰਦੀ ਹੈ, ਇਹ ਦੇਖਣ ਵਾਲੀ ਗੱਲ ਹੈ। ਜਿਹੜੇ ਦੋਸ਼ ਲੱਗੇ ਹੁਣ ਇਹਦੀ ਗੱਲ ਆਪਾਂ ਕਰ ਲਈਏ ਤਾਂ ਇਹਦੇ 'ਚ ਵਿਨੇਸ਼ ਫੋਗਾਟ ਦਾ ਸਿੱਧਾ ਕਹਿਣਾ ਸੀਗਾ ਕਿ ਦੇਖੋ, ਮੇਰੇ ਨਾਲ ਜੋ ਹੋਇਆ, ਮਤਲਬ ਕਿ ਉਹ ਆਪਣਾ ਸਾਰਾ ਕੁਝ ਬਿਆਨ ਕਰਦੀ ਹੈ ਕਿ ਮੈਂ ਡਰ ਡਰ ਕੇ ਇੱਥੇ ਪਹੁੰਚੀ ਹਾਂ। ਪਤਾ ਨਹੀਂ ਪ੍ਰਧਾਨ ਜੀ ਨੇ ਖੁਦ ਕਿੰਨੀਆਂ ਲੜਕੀਆਂ ਦਾ ਸ਼ੋਸ਼ਣ ਕੀਤਾ ਹੈ। ਅੱਜ ਇੱਥੇ ਜੋ ਲੜਕੀਆਂ ਬੈਠੀਆਂ, ਮੈਂ ਅੱਜ ਇੱਥੇ ਕਹਿ ਰਹੀ ਹਾਂ, ਮੈਨੂੰ ਨਹੀਂ ਪਤਾ ਕਿ ਕੱਲ ਜਿੰਦਾ ਰਹੂੰਗੀ ਵੀ ਜਾਂ ਨਹੀਂ। ਫਿਰ ਸਾਕਸ਼ੀ ਮਲਕ, ਇਹ ਉਹ ਕੁੜੀ ਸੀਗੀ ਜਿਹਨੇ ਓਲੰਪਿਕ ਦੇ ਵਿੱਚ, ਰੀਓ ਓਲੰਪਿਕ ਦੇ ਵਿੱਚ ਇੱਕ ਤਗਮਾ ਜਿੱਤਿਆ ਸੀਗਾ। ਵੈਸੇ ਤਗਮਾ ਜਿੱਤਿਆ ਨਹੀਂ ਸੀ ਕਿਉਂਕਿ ਜਿਹੜੀ 3rd ਪੋਜੀਸ਼ਨ ਤੇ ਸੀ ਸ਼ਾਇਦ, ਤਾਂ ਉਹ ਮਤਲਬ ਕਿ ਪੋਜ਼ਿਟਿਵ ਆ ਗਈ, ਸ਼ਾਇਦ ਇਹ ਕਾਰਨ ਹੋਇਆ ਸੀ ਤੇ ਇਹ ਚੌਥੇ ਤੇ ਰਹਿਣ ਵਾਲੀ ਨੂੰ ਮਿਲ ਗਿਆ ਸੀਗਾ। ਸੋ ਵਿਨੇਸ਼ ਦੇ ਨਾਲ ਇਹ ਸਾਕਸ਼ੀ ਮਲਕ ਹੈ ਜਿਹੜੀ ਕੁੜੀ, ਉਹਨੇ ਵੀ ਹਾਮੀ ਭਰੀ। ਉਹਨੇ ਕਿਹਾ ਕਿ ਜੋ ਵਿਨੇਸ਼ ਨੇ ਦੱਸਿਆ ਉਹ ਸਹੀ ਹੈ, ਕੈਸੇ ਹੋਇਆ, ਕਿਉਂ ਹੋਇਆ, ਸਭ ਦੱਸਾਂਗੇ। ਇੱਕ ਖਿਡਾਰੀ ਇੱਕ ਦਿਨ ਦੇ ਵਿੱਚ ਛੱਡਦਾ ਨਹੀਂ, ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਪੂਰੇ ਫੈਡਰੇਸ਼ਨ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਕਿ ਨਵੇਂ ਪਹਿਲਵਾਨਾਂ ਦਾ ਭਵਿੱਖ ਸੁਰੱਖਿਅਤ ਰਹੇ। ਇੱਕ ਨਇਆ ਸੰਘ ਹੋਂਦ ਦੇ ਵਿੱਚ ਆਉਣਾ ਚਾਹੀਦਾ। ਹੇਠਲੇ ਪੱਧਰ ਤੋਂ ਜਿਹੜੀ ਇਹ ਗੰਦਗੀ ਫੈਲੀ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ। ਅਸੀਂ PM ਤੇ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗੇ ਤੇ ਪੂਰੇ ਮਸਲੇ ਤੇ ਜਾਣਕਾਰੀ ਦੇਵਾਂਗੇ। ਇਹ ਸ਼ੁਰੂਆਤੀ ਦੋਸ਼ ਨੇ। ਕਲੀਅਰ ਹੋ ਗਿਆ। ਹੁਣ ਦੇਖੋ, ਉਸ ਤੋਂ ਬਾਅਦ ਫਿਰ ਇਹ ਸਾਰਾ ਕੁਝ ਸ਼ੁਰੂ ਹੁੰਦਾ ਹੈ ਤੇ ਗੱਲ ਇੱਥੋਂ ਤੱਕ ਪਹੁੰਚਦੀ ਹੈ। ਮੁਲਾਕਾਤਾਂ ਹੁੰਦੀਆਂ ਖੇਡ ਮੰਤਰੀ ਦੇ ਨਾਲ, ਓਲੰਪਿਕ ਸੰਘ ਦੇ ਨਾਲ ਮੁਲਾਕਾਤਾਂ ਹੁੰਦੀਆਂ। ਓਲੰਪਿਕ ਸੰਘ ਕਹਿੰਦਾ ਹੈ ਕਿ ਦੇਖੋ, ਅਸੀਂ ਮਾਨਤਾ ਤੇ ਰੱਦ ਕਰ ਸਕਦੇ ਹਾਂ ਕਿਸੇ ਫੈਡਰੇਸ਼ਨ ਦੀ,
ਪਰ ਤੁਸੀਂ ਇੱਥੇ ਮੰਗ ਕਰ ਰਹੇ ਹੋ ਕਿ ਫੈਡਰੇਸ਼ਨ ਹੀ ਭੰਗ ਕਰ ਦਿੱਤੀ ਜਾਵੇ, ਨਵੀਂ ਫੈਡਰੇਸ਼ਨ ਬਣਾਈ ਜਾਵੇ। ਐਸਾ ਸੰਭਵ ਨਹੀਂ ਹੈ, ਐਸਾ ਸੰਭਵ ਨਹੀਂ ਹੈ। ਹੁਣ ਦੇਖੋ, ਗੱਲ ਜਿੱਥੋਂ ਤੱਕ ਸ਼ੋਸ਼ਣ ਦੀ ਹੈ, ਆਪਾਂ ਬਾਹਰਲੀਆਂ ਕੰਟਰੀਆਂ ਚੋਂ, ਇੰਡੀਆ ਤੋਂ ਬਾਹਰਲੀਆਂ ਕੰਟਰੀਆਂ ਚੋਂ ਵੀ ਮਿਸਾਲਾਂ ਚੱਕ ਲਈਏ, ਚਾਹੇ US ਹੈ, UK ਆ, ਬਹੁਤ ਸਾਰੇ ਮੁਲਕਾਂ ਦੇ ਕਿੱਸੇ ਭਰੇ ਪਏ ਨੇ ਕਿ ਜਿੱਥੇ ਖੇਡਾਂ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਲੱਗੇ ਆ। ਔਰ ਇੰਡੀਆ ਦੇ ਵਿੱਚ ਵੀ ਇਹਨਾਂ ਦੋਸ਼ਾਂ ਦੀ ਭਰਮਾਰ ਹਮੇਸ਼ਾ ਰਹਿੰਦੀ ਆ। ਸੰਦੀਪ ਸਿੰਘ ਵਾਲਾ ਐਪੀਸੋਡ ਆਪਾਂ ਕੁਝ ਦਿਨ ਪਹਿਲਾਂ ਦੇਖਿਆ। ਗੰਭੀਰ ਨੇ ਦੋਸ਼ਾਂ ਦੀ ਜਾਂਚ ਪੜਤਾਲ ਹੋ ਜਾਣੀ ਚਾਹੀਦੀ ਹੈ। ਜਿਹੜਾ ਵੀ ਦੋਸ਼ੀ ਹੈ ਉਹਨੂੰ ਸਜ਼ਾ ਤੀਕਰ ਪਹੁੰਚਾਇਆ ਜਾਣਾ ਚਾਹੀਦਾ ਹੈ। ਐਸੀ ਮੈਂ ਕਹਿੰਦਾ ਕਿ ਸਾਰਿਆਂ ਦੀ ਮਰਜ਼ੀ ਹੋਏਗੀ। ਪਰ ਇਹਦੇ ਵਿੱਚ ਹੁਣ ਦੇਖੋ, ਇੱਕ ਚੀਜ਼ ਹੈ ਕਿ ਜਦੋਂ ਇਹ ਸ਼ੁਰੂ ਚ ਦੋਸ਼ ਲੱਗੇ, ਉਸ ਤੋਂ ਬਾਅਦ ਦਾ ਜਿਹੜਾ 1.5-2 ਦਿਨ ਦਾ ਸਾਰਾ ਇਹ ਪ੍ਰਕਰਨ ਚੱਲਿਆ, ਜਿਹਨੂੰ ਅਸੀਂ ਬੜੀ ਬਾਰੀਕੀ ਨਾਲ ਦੇਖਿਆ, ਇਹਦੇ ਵਿੱਚ ਪ੍ਰਧਾਨ ਨੂੰ ਹਟਾਉਣ ਤੇ ਫੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਜ਼ਿਆਦਾ ਉੱਭਰਦੀ ਰਹੀ, ਮੁਕਾਬਲਤਨ ਇਸ ਦੇ ਬਜਾਏ ਇਸ ਦੇ ਕਿ ਸ਼ੋਸ਼ਣ ਦੇ ਦੋਸ਼ਾਂ ਦੇ ਵਿੱਚ ਇਨਸਾਫ ਹੋਵੇ। ਇੱਥੋਂ ਥੋੜਾ ਜਿਹਾ ਫਿਰ ਮਸਲਾ ਜਿਹੜਾ ਦੂਸਰੀ ਦਿਸ਼ਾ ਵੱਲ ਵੀ ਜਾਂਦਾ ਹੈ। ਦੂਸਰੀ ਦਿਸ਼ਾ ਕੀ ਹੈ ਕਿ ਦੇਖੋ, ਹੁਣ ਇੱਕ ਇੰਟਰਵਿਊ ਜਿਹੜੀ ਹੈ ਉਹ ਆਈ ਹੈ ਬ੍ਰਿਜ ਭੂਸ਼ਣ ਪ੍ਰਧਾਨ ਦੀ, ਜਿਹੜਾ ਕਿ ਜੋ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹੈ, ਜਿਹਦੇ ਖਿਲਾਫ ਇਹ ਮੋਰਚਾ ਲੱਗਾ। ਅਸਲ 'ਚ ਜੇ ਮੈਂ ਤੁਹਾਨੂੰ ਦੱਸਾਂ ਤੇ ਉਹ 5-6 ਵਾਰ ਦਾ ਮੈਂਬਰ ਪਾਰਲੀਮੈਂਟ ਆ ਤੇ ਬੜਾ ਧਾਕੜ ਆ। ਉਹਨੇ ਇੱਕ ਇੰਟਰਵਿਊ ਦੇ ਵਿੱਚ, ਮੈਨੂੰ ਯਾਦ ਹੈ, ਆਪ ਹੀ ਦੱਸਿਆ ਸੀ ਕਿ ਮੈਂ ਇੱਕ ਬੰਦਾ ਮਾਰਿਆ ਕਿਉਂਕਿ ਉਹਨੇ ਮੇਰੇ ਮਿੱਤਰ ਨੂੰ ਗੋਲੀ ਮਾਰੀ ਸੀ, ਫਿਰ ਮੈਂ ਉਹਨੂੰ ਠੋਕ ਦਿੱਤਾ। ਕਿਉਂਕਿ ਤਿੰਨੇ ਰਲ ਕੇ ਠੇਕੇਦਾਰੀ ਕਰਿਆ ਕਰਦੇ ਸੀ 90 ਦੇ ਦਹਾਕੇ 'ਚ। ਫਿਰ ਇਹ ਸਿਆਸਤ 'ਚ ਦਾਖਲ ਹੁੰਦਾ ਵਾ ਤੇ ਸਿਆਸਤ 'ਚ ਦਾਖਲ ਹੋ ਕੇ ਤੁਸੀਂ ਹਿਸਾਬ ਲਾ ਲਓ 90 ਤੋਂ ਹੁਣ ਤੱਕ 6 ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕਾ। ਵਿੱਚੋਂ ਜੇ ਭਾਜਪਾ ਨੂੰ ਛੱਡ ਵੀ ਗਿਆ ਸੀ, ਫਿਰ ਵਾਪਸ ਆ ਗਿਆ ਸੀਗਾ। ਯਾਨੀ ਇੰਨੀ ਜ਼ਿਆਦਾ ਇਹਦੀ ਧੱਕੜਪੁਣੇ ਦੀ ਕਹਾਣੀ ਚੱਲਦੀ ਆ ਕਿ ਪਿੱਛੇ ਜੇ ਰਾਜ ਠਾਕਰੇ ਨੇ ਜਦੋਂ ਅਯੁੱਧਿਆ ਯਾਤਰਾ ਦਾ ਐਲਾਨ ਕੀਤਾ ਸੀ, ਇਹਨੇ ਆਖਿਆ ਮੈਂ ਤੇਰਾ ਠੋਕ ਕੇ ਵਿਰੋਧ ਕਰਨਾ ਹੈ। ਹਿਸਾਬ ਲਾ ਲਓ ਕਿ ਭਾਜਪਾ ਵਾਲੇ ਵੀ ਕਹਿੰਦੇ ਸੀ ਕਿ ਛੱਡ ਖੜਾ, ਇਹਨੇ ਆਖਿਆ ਨਹੀਂ, ਇਹ ਉੱਤਰ ਭਾਰਤੀਆਂ ਦੀ ਬੇਇੱਜ਼ਤੀ ਕਰਦੇ ਆ, ਜਦੋਂ ਤੱਕ ਮਾਫੀ ਨਹੀਂ ਮੰਗਦਾ ਇਹਦਾ ਇੱਥੇ ਵੜਨ ਨਹੀਂ ਦੇਣਾ ਅਸੀਂ ਇਹਨੂੰ। ਹਿਸਾਬ ਲਾ ਲਓ। ਅੱਛਾ, ਇਸ ਤੋਂ ਇਲਾਵਾ ਇੱਕ ਕਹਾਣੀ ਹੋਰ ਵੀ ਹੈ। ਉਹ ਕਹਾਣੀ ਕੀ ਹੈ? ਉਹ ਬੜੀ ਇੰਟਰਸਟਿੰਗ ਹੈ। ਦੇਖੋ, ਬ੍ਰਿਜ ਭੂਸ਼ਣ ਨੇ ਕੱਲ ਇੱਕ PC ਦਾ ਐਲਾਨ ਕੀਤਾ ਸੀਗਾ। ਇਹਨੇ ਆਖਿਆ ਸੀ ਜੇ ਮੈਂ ਬੋਲਤਾ ਨਾ ਸੁਨਾਮੀ ਆ ਜਾਏਗੀ, ਇੱਕ ਗੱਲ ਮੇਰੀ ਯਾਦ ਰੱਖਿਓ, ਯਾਦ ਰੱਖਿਓ। ਹਾਲਾਂਕਿ ਇੰਟਰਵਿਊ 'ਚ ਇਹ ਗੱਲ ਕਹੀ ਕਿ ਜਿਹੜੇ ਪਹਿਲਵਾਨ ਬੈਠੇ ਨੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਸ਼ਿਕਾਇਤ ਪੁਲਿਸ ਨੂੰ ਕਿਉਂ ਨਹੀਂ ਦਿੱਤੀ, ਇਹਨਾਂ ਨੇ ਸ਼ਿਕਾਇਤ ਸੰਬੰਧਿਤ ਅਥਾਰਟੀਆਂ ਨੂੰ ਕਿਉਂ ਨਹੀਂ ਦਿੱਤੀ। ਬਿਲਕੁਲ ਇਹ ਵੀ ਗੱਲ ਸਹੀ ਹੈ। ਜ਼ਿਆਦਾਤਰ ਇਹ ਰੇਲਵੇ ਦੇ ਕਰਮਚਾਰੀ ਨੇ ਔਰ ਰੇਲਵੇ ਦੇ ਜਿਹੜੇ ਸਪੋਰਟਸ ਅਫਸਰ ਹੈ ਉਹ ਕਹਿੰਦੇ ਕਿ ਬਿਲਕੁਲ ਮੈਨੂੰ ਤੇ ਕੋਈ ਇਹਨਾਂ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਕਦੇ। ਫਿਰ ਦੂਜੀ ਚੀਜ਼ ਉਹ ਕਹਿੰਦੇ ਆ ਕਿ ਹੜਤਾਲ ਤੇ ਬੈਠਣ ਦਾ ਵੀ ਜਾਂ ਕਹਿ ਲਓ ਕਿ ਧਰਨੇ ਤੇ ਬੈਠਣ ਦਾ ਵੀ ਸਾਥੋਂ ਕੋਈ ਪਰਮਿਸ਼ਨ ਦਾ ਪੱਤਰ ਇਹਨਾਂ ਨੇ ਨਹੀਂ ਹਾਸਲ ਕੀਤਾ। ਠੀਕ ਹੈ। ਅੱਛਾ, ਹੁਣ ਜਿਹੜਾ ਉਹ ਬ੍ਰਿਜ ਭੂਸ਼ਣ ਆ, ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸ ਦਿੱਤਾ ਕਿ ਬਹੁਤ ਵਿਵਾਦਤ ਬੰਦਾ ਹੈ। ਬਾਬਰੀ ਮਸਜਿਦ ਢਾਉਣ ਦੇ ਜਿਹੜੇ 40 ਮੁਲਜ਼ਮ ਸੀਗੇ ਮੇਨ, ਉਹਨਾਂ ਚੋਂ ਅਡਵਾਨੀ ਦਾ ਕੇਸ ਵਾਰਿਆ। ਹਿਸਾਬ ਲਾ ਲਓ ਤੁਸੀਂ ਇਹਦੀ ਮਹੱਤਤਾ ਕੀ ਹੋਏਗੀ, ਕਿੱਡਾ ਧਾਕੜ ਬੰਦਾ ਹੋਏਗਾ। ਤਾਂ ਇੰਟਰਵਿਊ 'ਚ ਇਹ ਜ਼ਰੂਰ ਕਹਿ ਰਿਹਾ ਕਿ ਦੇਖੋ ਅਸੀਂ ਕੁਝ ਕਾਇਦੇ ਕਾਨੂੰਨ ਬਣਾਏ ਸੀ, ਇਹ ਜਿਹੜੇ ਇੰਟਰਨੈਸ਼ਨਲ ਜਾਂ ਓਲੰਪੀਅਨ ਹੁੰਦੇ ਸੀ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਸੀ। ਅਸੀਂ ਕਾਇਦੇ ਕਾਨੂੰਨ ਬਣਾਏ ਕਿ ਤੁਹਾਨੂੰ ਇੱਕ ਨੈਸ਼ਨਲ ਚੈਂਪੀਅਨਸ਼ਿਪ ਹੋਏਗੀ, ਇੱਕ ਓਪਨ ਚੈਂਪੀਅਨਸ਼ਿਪ ਹੋਏਗੀ, ਦੋਨਾਂ 'ਚ ਖੇਡਣਾ ਪਏਗਾ, ਫਿਰ ਤੁਸੀਂ ਜਾਓਗੇ, ਨਹੀਂ ਤਾਂ ਤੁਸੀਂ ਤੇ ਚੁੱਪ ਕਰਕੇ ਬੇਫਿਕਰੇ ਹੋ ਜਾਂਦੇ। ਉਹ ਕਹਿੰਦੇ ਕਿ ਅਸੀਂ ਕਈ ਕਾਇਦੇ ਕਾਨੂੰਨ ਬਣਾਏ ਜਿਹਦੇ ਕਰਕੇ ਸਾਰੇ ਔਖੇ ਨੇ ਮੇਰੇ ਤੇ। ਅੱਛਾ, ਫਿਰ ਇੱਕ ਚੀਜ਼ ਜਿਹੜੀ ਹੁਣ ਥੋੜੀ ਜਿਹੀ ਪਿਛੋਕੜ 'ਚ ਲਿਜਾ ਕੇ ਮੈਂ ਤੁਹਾਨੂੰ ਦੱਸਣੀ ਚਾਹਾਂਗਾ, ਕਿਉਂਕਿ ਸਾਡਾ ਫਰਜ਼ ਹੈ ਕਿ ਦੋਨੇ, ਜਿਵੇਂ ਹੁਣ ਦੋਸ਼ ਕਲੀਅਰ ਆਪਾਂ ਕਰ ਲਏ ਕਿ ਦੋਸ਼ ਆ ਨੇ, ਕਿ ਉਹਦਾ ਦੂਸਰਾ ਪੱਖ ਵੀ ਕੀ ਹੈ ਉਹ ਵੀ ਰੱਖਿਆ ਜਾਵੇ। ਅੱਛਾ, ਇਹਦੇ ਵਿੱਚ ਇਹ ਜਿਹੜੇ ਹੈਗੇ ਨੇ ਸੱਜਣ ਬ੍ਰਿਜ ਭੂਸ਼ਣ, ਇਹ ਪਿਛਲੇ ਦਿਨਾਂ ਦੇ ਵਿੱਚ ਰਾਮਦੇਵ ਦੇ ਖਿਲਾਫ ਬੋਲਦੇ ਆ। ਰਾਮਦੇਵ ਦੇ, ਉਹ ਕਹਿੰਦੇ ਆ ਰਾਮਦੇਵ ਦੇ ਖਿਲਾਫ ਮੋਰਚਾ ਖੋਲਦਾ ਆ। ਇੱਥੋਂ ਤੱਕ ਕਹਿੰਦੇ ਆ ਕਿ ਬਈ ਖੁਦ ਬੱਚਿਆਂ ਦੇ ਸਿਹਤ ਦਾ ਖਿਆਲ ਰੱਖੋ, ਸ਼ੁੱਧ ਦੁੱਧ ਘੀ ਬਹੁਤ ਜ਼ਰੂਰੀ ਆ, ਜੇ ਮੱਝਾਂ ਗਾਵਾਂ ਪਾਲੋਗੇ ਸ਼ੁੱਧ ਦੁੱਧ ਘਿਓ ਮਿਲੇਗਾ, ਨਹੀਂ ਤਾਂ ਰਾਮਦੇਵ ਦਾ ਨਕਲੀ ਘੀ ਖਾਣਾ ਪਵੇਗਾ। ਹਿਸਾਬ ਲਾ ਲਓ। ਫਿਰ ਉਸ ਤੋਂ ਬਾਅਦ ਪਤੰਜਲੀ ਦਾ ਨਾਮ ਵਰਤਣ ਤੇ ਵੀ
ਇਹਨਾਂ ਨੇ ਕਿਹਾ ਸੀਗਾ ਕਿ ਗੋਂਡਾ ਦੀ ਧਰਤੀ ਤੇ ਪੈਦਾ ਹੋਣ ਵਾਲੇ ਮਹਾਰਿਸ਼ੀ ਪਤੰਜਲੀ ਦਾ ਨਾਮ ਵਰਤ ਕੇ ਖਰਬਾਂ ਰੁਪਏ ਦਾ ਵਪਾਰ ਕਰ ਰਹੇ ਮਸਾਲੇ ਤੇ ਅੰਡਰਵੀਅਰ ਤੇ ਬਨੈਣ ਤੱਕ ਵੇਚ ਰਹੇ ਪਤੰਜਲੀ ਦਾ ਨਾਮ ਲੈਣਾ ਬੰਦ ਕਰਨਾ ਚਾਹੀਦਾ। ਅੱਛਾ, ਇੱਥੋਂ ਤੱਕ ਮਾਮਲਾ ਚਲੇ ਗਿਆ ਕਿ ਨੋਟਿਸ ਘੱਲ ਦਿੱਤਾ ਗਿਆ। ਜਦੋਂ ਨੋਟਿਸ ਘੱਲ ਦਿੱਤਾ ਗਿਆ ਤਾਂ ਇਹ ਬੜਾ, ਹੁਣ ਜਿਵੇਂ ਕਹ ਲਈਏ ਹੰਡਿਆ ਬੰਦਾ ਸੀ, ਕਹਿੰਦਾ ਜੀ ਇਹ ਤੇ ਸਾਡੇ ਪਿੰਡ ਦੇ ਵਿੱਚ ਇੱਕ ਬਾਣੀਆ ਆਇਆ ਸੀ ਕੋਈ, ਮੈਂ ਤਾਂ ਉਹਦੀ ਕਹਾਣੀ ਸੁਣਾਈ ਜਾਂਦਾ ਸੀ, ਇਹਨੂੰ ਆਪਦਾ ਪਾਲਾ ਪੈ ਗਿਆ। ਵੇਖੋ ਕਿਵੇਂ ਗੱਲ ਕਮਾਤੀ। ਦੇਖੋ, ਪਰ ਇੱਥੋਂ ਸ਼ੁਰੂ ਹੁੰਦੀ ਆ ਹੁਣ ਇਹ, ਮਤਲਬ ਕਿ ਥੋੜਾ ਜਿਹਾ ਸੰਕੇਤ ਦਿੰਦਾ ਬ੍ਰਿਜ ਭੂਸ਼ਣ ਤੇ ਸਾਡੇ ਵਰਗੇ ਲੱਭਣ ਚ ਲੱਗ ਜਾਂਦੇ ਆ ਕਿ ਅਸਲ ਚ ਇੱਕ ਕਾਰੋਬਾਰੀ ਤੇ ਇੱਕ ਸਿਆਸਤਦਾਨ ਇਸ ਖੇਡ ਦੇ ਪਿੱਛੇ ਆ। ਸਿਆਸਤਦਾਨ ਦਾ ਜ਼ਿਕਰ ਉਹ ਦਪਿੰਦਰ ਹੁੱਡਾ ਦੇ ਰੂਪ ਦੇ ਵਿੱਚ ਕਰਦੇ ਆ ਕਿ ਦਪਿੰਦਰ ਹੁੱਡਾ ਨੂੰ ਮੈਂ ਹਰਾਇਆ ਸੀ 2011 ਚ ਰੈਸਲਿੰਗ ਫੈਡਰੇਸ਼ਨ ਦੇ ਇਹ ਜਿਹੜੇ ਇਲੈਕਸ਼ਨ ਹੋਏ ਸੀਗੇ, ਤੇ ਉਸ ਤੋਂ ਬਾਅਦ ਦਪਿੰਦਰ ਹੁੱਡਾ ਦਾ ਫੈਡਰੇਸ਼ਨ ਦੇ ਵਿੱਚ ਜਿਹੜਾ ਸੀਗਾ ਸਾਰਾ ਇਹਦਾ ਢਾਂਚਾ, ਉਹ ਵੀ ਹਰਿਆਣੇ ਵਾਲਾ ਜਿਹੜਾ ਭੰਗ ਕੀਤਾ ਗਿਆ ਕਿਉਂਕਿ ਉੱਥੇ ਕੁਝ ਚੀਜ਼ਾਂ ਸਹੀ ਨਹੀਂ ਸੀ ਜਾ ਰਹੀਆਂ। ਉਹ ਕਹਿੰਦੇ ਕਿ ਦਪਿੰਦਰ ਹੁੱਡਾ ਦੀ ਲੌਬੀ ਜਿਹੜੀ ਆ ਇਸ ਪਿੱਛੇ ਆ, ਜਾਂ ਉਹ ਕਹਿੰਦੇ ਕਿ ਹਰਿਆਣੇ ਦੀ ਲੌਬੀ ਇੱਕ ਪਾਸੇ ਆ। ਤਾਂ ਇਹ ਚੀਜ਼ ਜਿਹੜੀ ਹੈ ਉਹ ਹੁਣ ਜੁੜਦੀ ਆ ਜਾ ਕੇ ਕਿਤੇ ਨਾ ਕਿਤੇ ਰਾਮਦੇਵ ਦੇ ਨਾਲ ਵੀ, ਕਿਉਂਕਿ ਰਾਮਦੇਵ ਦਾ ਅਸਰ ਹਰਿਆਣੇ 'ਚ ਬਹੁਤ ਹੈ ਬੇਸਿਕਲੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਜਿਹੜਾ ਇਲਾਕਾ ਆਪਦਾ ਹੋਵੇ ਤੇ ਫਿਰ ਹੁੰਦਾ ਹੀ ਆ। ਸੋ ਇਸ ਕਹਾਣੀ ਨੂੰ ਹੁਣ ਕਾਰੋਬਾਰੀ ਤੱਕ ਤਾਂ ਸਮੇਟ ਰਹੇ ਨੇ ਕਿ ਕਾਰੋਬਾਰੀ ਦੀ ਇੱਕ ਗੇਮ ਹੈ। ਦੂਸਰੇ ਪਾਸੇ ਸਿਆਸਤਦਾਨ ਦਾ ਜ਼ਿਕਰ ਉਹਨਾਂ ਨੇ ਕਰ ਦਿੱਤਾ ਕਿ ਇਹ ਬੰਦਾ ਬੜਾ ਜ਼ੋਰ ਲਾ ਰਿਹਾ, ਮਤਲਬ ਕਿ ਉਹਨਾਂ ਦੇ ਕਹਿਣ ਦਾ ਇਹੀ ਅਰਥ ਹੈ ਕਿ ਦੇਖੋ ਮਾਰਚ ਚ ਹੋਣੇ ਨੇ ਇਲੈਕਸ਼ਨ, ਫਿਰ ਥੋੜਾ ਜਿਹਾ ਸੰਕੇਤ ਜਦੋਂ ਮਿਲ ਜਾਂਦਾ ਹੈ ਫਿਰ ਆਪਾਂ ਗਾਂਹ ਜਾਈਦਾ ਤਾਂ ਇਹਨਾਂ ਚੀਜ਼ਾਂ ਤੇ ਥੋੜਾ ਕਹਿ ਲਓ ਕਿਤੇ ਨਾ ਕਿਤੇ ਸਪਸ਼ਟਤਾ ਦਾ ਝਲਕਾਰਾ ਮਿਲਦਾ ਹੈ। ਮਾਰਚ ਚ ਹੋਣੇ ਇਲੈਕਸ਼ਨ ਸ਼ਾਇਦ ਇਸੇ ਕਰਕੇ, ਟਾਈਮਿੰਗ ਦੇਖੋ, ਸ਼ਾਇਦ ਇਸੇ ਕਰਕੇ। ਕਿਉਂ? ਕਿਉਂਕਿ ਇੱਥੇ ਫੈਡਰੇਸ਼ਨ ਨੂੰ ਭੰਗ ਜਾਂ ਫੈਡਰੇਸ਼ਨਾਂ ਨੂੰ ਭੰਗ ਕਰਕੇ ਇੱਕ ਨਵੀਂ ਫੈਡਰੇਸ਼ਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਕਿਉਂ? ਕਿਉਂਕਿ ਜੇ ਪੁਰਾਣੀਆਂ ਫੈਡਰੇਸ਼ਨਾਂ ਰਹਿੰਦੀਆਂ ਇਹ ਅਸਤੀਫਾ ਵੀ ਦੇ ਦਿੰਦਾ ਹੈ, ਬੰਦੇ ਤੇ ਸਟੇਟਾਂ ਦੀਆਂ ਫੈਡਰੇਸ਼ਨਾਂ 'ਚ ਬੈਠੇ ਆ ਨਾ ਜੀ, ਪ੍ਰਧਾਨ ਇਹਦਾ ਮੁੰਡਾ ਫੇਰ ਬਣ ਜਾਏਗਾ। ਜਦ ਕਿ ਹਰਿਆਣੇ ਵਾਲੇ ਚਾਹੁੰਦੇ ਨੇ ਕਿ ਅਸੀਂ ਤਾਂ ਦੂਸਰੇ ਪਾਸੇ, ਜਾਨੀ ਯੂਪੀ ਵਾਲੇ ਹੋ ਗਏ ਇੱਕ ਪਾਸੇ, ਜਾਨੀ ਆਪਾਂ ਇਹ ਸਮਝ ਸਕਦੇ ਹਾਂ ਕਿ ਯੋਗੀ ਬਾਬਾ ਇੱਕ ਪਾਸੇ ਆ, ਯੋਗੀ ਬਾਬਾ ਦਾ ਧੜਾ ਇੱਕ ਪਾਸੇ, ਤਾਂ ਦੂਸਰੇ ਪਾਸੇ ਦੂਜੇ ਬਾਬੇ ਦਾ, ਕਾਰੋਬਾਰੀ ਬਾਬੇ ਦਾ ਧੜਾ ਆ ਗਿਆ ਇੱਕ ਪਾਸੇ। ਖੇਡ ਅਸਲ 'ਚ ਇਹ ਦਰਸਾਉਂਦੇ ਆ ਇਹਨਾਂ ਦੇ ਬਿਆਨ ਕਿ ਅਸਲ 'ਚ ਇਹ ਚੱਲ ਰਹੀ ਹੈ। ਇਹ ਬ੍ਰਿਜ ਭੂਸ਼ਣ ਦੇ ਸਾਰੇ ਬਿਆਨਾਂ ਦਾ ਇੱਕ ਨਿਚੋੜ ਨਿਕਲਦਾ ਹੈ। ਦੇਖੋ ਅਸੀਂ ਕੋਈ ਜੱਜਮੈਂਟ ਨਹੀਂ ਦੇ ਸਕਦੇ ਜੱਜਮੈਂਟਲ ਹੋ ਕੇ, ਪਰ ਦੋਏ ਪੱਖ ਰੱਖ ਕੇ ਵਿਚਾਰ ਕੇ ਜੇ ਦੇਖੀਏ ਤਾਂ ਦੋਸ਼ ਵੀ ਹੈ, ਉਹਨਾਂ 'ਚ ਵਜ਼ਨ ਵੀ ਹੋ ਸਕਦਾ ਹੈ, ਸੱਚਾਈ ਵੀ ਹੋ ਸਕਦੀ, ਪਰ ਦੂਸਰੇ ਪਾਸੇ ਸਿਆਸਤ ਵੀ ਹੋ ਸਕਦੀ ਜਿਹੜੀ ਇੰਡੀਆ 'ਚ ਅਕਸਰ ਹੁੰਦੀ ਹੈ। ਸੋ ਕੁੱਲ ਮਿਲਾ ਕੇ ਕਹਾਣੀ ਥੋੜੀ ਬਹੁਤੀ ਜਿਹੜੀ ਸਾਫ਼ ਹੁੰਦੀ ਆ ਉਹ ਇਹੀਓ ਆ ਕਿ ਇਹਦੇ ਵਿੱਚ ਇੱਕ ਤਾਂ ਐਂਗਲ ਦੋਸ਼ਾਂ ਦਾ ਹੈ ਹੀ ਹੈ, ਪਰ ਦੂਸਰਾ ਰਾਜਨੀਤੀ ਤੇ ਪਾਵਰ ਦਾ ਜ਼ਰੂਰ ਹੈ। ਜੀ ਜੀ, ਸ਼ਾਇਦ ਹੀ ਕੋਈ ਭਾਰਤ ਵਿੱਚ ਸਪੋਰਟਸ ਦੀ, ਖੇਡਾਂ ਦੀ ਕੋਈ ਅਜਿਹੀ ਸੰਸਥਾ ਹੋਵੇਗੀ ਜਿੱਥੇ ਸਿਆਸਤ ਦਾ ਵਿੱਚ ਕਹਿ ਲਓ ਵੀ ਕੁੰਡੀ ਨਾ ਫਸੀ ਹੋਵੇ। ਮਿੰਟੂ ਜੀ, ਅਗਲੀ ਖਬਰ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਮਨੁੱਖੀ ਤਸਕਰੀ ਦਾ ਮਾਮਲਾ ਹੈ, ਕਰੋੜਾਂ ਦੀ ਰਿਸ਼ਵਤ ਵੀ। ਹਾਂਜੀ, ਇਹ ਖਬਰ ਥੋੜੀ ਬਹੁਤੀ ਤੁਹਾਡੇ ਯੂਐਸ ਦੇ ਨਾਲ ਜੁੜਦੀ ਹੈ ਤੇ ਮੈਂ ਤੁਹਾਨੂੰ ਥੋੜਾ ਪਿਛੋਕੜ ਚ ਲਿਜਾਣਾ ਚਾਹਾਂਗਾ ਇਹਦੇ। ਅਸਲ ਚ ਤੁਹਾਡੇ ਇੱਥੇ ਇੱਕ ਗੁਜਰਾਤੀ ਫੈਮਿਲੀ ਦੀ ਬਹੁਤ ਭਿਆਨਕ ਹਾਲਤ ਦੇ ਵਿੱਚ ਬਰਬਾਦੀ ਹੋ ਗਈ ਸੀਗੀ, ਜਿਹਦੇ ਚ 2 ਬੱਚੇ ਸਨ ਤੇ 2 ਮੀਆਂ ਬੀਵੀ, ਯਾਦ ਹੋਣਾ ਤੁਹਾਨੂੰ, ਬਿਲਕੁਲ, ਸ਼ਾਇਦ ਬਾਰਡਰ ਕ੍ਰਾਸ ਕਰਦੇ ਮਰ ਗਏ ਸੀਗੇ, ਯੂਐਸ ਕੈਨੇਡਾ ਦਾ ਬਾਰਡਰ। ਇਹ ਮਾਮਲਾ ਹਾਂਜੀ, ਇਹ ਅਸਲ ਦੇ ਵਿੱਚ ਇਹ ਪਰਿਵਾਰ ਸੀ, ਢਿੰਗੂਚਾ ਪਿੰਡ ਹੈ ਇੱਕ, ਜਿੱਥੇ ਇਹ ਮਤਲਬ ਕਿ ਪਰਿਵਾਰ ਰਹਿੰਦਾ ਸੀਗਾ ਤੇ ਇਹਨਾਂ ਨੇ ਕਿਸੇ ਏਜੰਟ ਦੇ ਥਰੂ ਇਧਰ ਯੂਐਸ ਦੇ ਵਿੱਚ ਦਾਖਲ ਹੋਣਾ ਜਿਹੜਾ ਹੈ ਉਹ ਕੰਮ ਸ਼ੁਰੂ ਕੀਤਾ ਸੀਗਾ, ਉਹਦੇ ਬਾਰੇ ਟੀਚਾ ਮਿੱਥਿਆ ਸੀਗਾ। ਤੇ ਅਨਫੋਰਚੂਨੇਟਲੀ ਉਹ ਪਰਿਵਾਰ, ਜਗਦੀਸ਼ ਪਟੇਲ 39 ਕੁ ਸਾਲ ਦੇ, ਵਿਸ਼ਾਲੀ ਪਟੇਲ 37 ਕੁ ਸਾਲ ਦੇ, ਉਹਨਾਂ ਦੇ ਜਿਹੜੇ ਬੇਟੀ ਸੀ ਵਿਹੰਗੀ ਪਟੇਲ 11 ਸਾਲ ਦੇ, ਤੇ ਬੇਟਾ ਧਾਰਮਿਕ ਪਟੇਲ 3 ਸਾਲ ਦਾ ਸੀ, ਜਿਹੜਾ ਉਹਨਾਂ ਦੀ ਡੈਥ ਹੋ ਗਈ ਸੀਗੀ। ਖੈਰ, ਇਹ ਅਮਰੀਕਾ ਕੈਨੇਡਾ ਦਾ ਸ਼ਾਇਦ ਬਾਰਡਰ ਸੀ, ਜੇ ਮੈਂ ਨਹੀਂ ਭੁੱਲਦਾ ਤਾਂ ਜੀ। ਅਸਲ 'ਚ ਦੇਖੋ ਆਪਣੇ ਪੰਜਾਬ ਦੇ ਵਿੱਚ ਕੀ ਹੈ ਕਿ ਇਸ ਤਰ੍ਹਾਂ ਦੀਆਂ ਖਬਰਾਂ ਤੇ ਆਉਂਦੀਆਂ ਨੇ, ਰਿਪੋਰਟਾਂ ਵੀ ਆਉਂਦੀਆਂ ਨੇ, ਪਰੰਤੂ ਬਹੁਤਾ ਜ਼ਿਆਦਾ ਐਕਸ਼ਨ ਨਹੀਂ ਹੁੰਦਾ, ਕਿਉਂਕਿ ਗੁਜਰਾਤ ਦੇ ਵਿੱਚ ਤੁਹਾਨੂੰ ਪਤਾ ਹੈ ਫਿਰ ਇੱਕ ਤਰ੍ਹਾਂ ਨਾਲ ਇੰਡੀਆ ਦਾ
ਉਹ ਪਾਵਰ ਦਾ ਐਪੀਸੈਂਟਰ ਹੈ ਬਈ। ਉੱਥੇ ਇਸ ਮਾਮਲੇ ਨੂੰ ਲੈ ਕੇ ਬੜੀ ਹਿਲਜੁਲ ਹੋਈ ਰਾਜ ਕਰਮਵੀਰ ਸਿੰਘ ਜੀ। ਉਹਨਾਂ ਨੇ ਕਿਹਾ ਕਿ ਏਜੰਟ ਲੱਭੋ ਪਹਿਲਾਂ ਤਾਂ, ਜਿਹੜੇ ਇਸ ਤਰ੍ਹਾਂ ਗਲਤ ਤਰੀਕੇ ਨਾਲ ਬੰਦੇ ਭੇਜਦੇ ਆ। ਤਾਂ ਜਦੋਂ ਉਹਨਾਂ ਨੇ ਫਿਰ ਜਾਂਚ ਪੜਤਾਲ ਕੀਤੀ, ਇਹ ਕੰਮ ਤੁਹਾਨੂੰ ਪਤਾ ਹੁਣ ਅਮਰੀਕਾ ਭੇਜਣਾ ਕਿਸੇ ਏਜੰਟ ਨੇ ਤਾਂ 40-50 ਲੱਖ ਤੋਂ ਘੱਟ ਤੇ ਸੌਦਾ ਕਰਦਾ ਹੀ ਨਹੀਂ ਹੈ। ਇਹ ਬੜੀ ਵੱਡੀ ਗੇਮ ਹੈ। ਪੰਜਾਬ ਦੇ ਵਿੱਚ ਆਪਾਂ ਨੂੰ ਪਤਾ 40-40 ਲੱਖ ਰੁਪਈਆ, 45-45 ਲੱਖ, ਔਰ ਕਈ ਆ ਕੇ ਰੋਂਦੇ ਨੇ ਉਧਰੋਂ ਰਾਹ ਦੇ ਵਿੱਚੋਂ ਹੀ ਮੁੜਾਏ, ਜਾਂ ਕਈ ਤਾਂ ਵਿਚਾਰੇ ਰਾਹ 'ਚ ਹੀ ਰਹਿ ਜਾਂਦੇ ਨੇ। ਸੋ ਕਹਾਣੀਆਂ ਨੇ। ਤਾਂ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਜਿਹੜਾ ਉਹ ਸੌਦਾ ਕੀਤਾ ਸੀ ਉਹ ਵੀ ਲੱਖਾਂ 'ਚ ਕੀਤਾ ਸੀਗਾ। ਉਸ ਤੋਂ ਬਾਅਦ ਇੱਥੇ ਹਿਲਜੁਲ ਹੋਈ ਆ। ਇਹਨਾਂ ਨੇ 3 ਏਜੰਟ ਫੜੇ ਸਨ ਜਿਹੜੇ ਇਹ ਕਾਰੋਬਾਰ ਕਰਦੇ ਸੀਗੇ। ਹਿਸਾਬ ਲਾ ਲਓ ਕਿ ਡੀਜੀ ਦਫ਼ਤਰ ਹੁੰਦਾ ਹੈ ਜਿਹੜਾ ਪੁਲਿਸ ਦਾ ਸਭ ਤੋਂ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਪਾਵਰ ਸੈਂਟਰ, ਡਾਇਰੈਕਟਰ ਜਨਰਲ ਆਫ ਪੁਲਿਸ, DGP ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦਾ ਇੱਕ ਅਧਿਕਾਰੀ ਹੁਣ ਇਹਨਾਂ ਨੇ ਫੜਿਆ ਵਾ। ਹਿਸਾਬ ਲਾ ਲਓ 30 ਕਰੋੜ ਦੀ ਏਜੰਟਾਂ ਨੇ ਰਿਸ਼ਵਤ ਦੇਤੀ ਵੀ ਤੂੰ ਕੀ ਲੈਣਾ ਮਿੱਤਰਾ। ਪੁਲਿਸ ਨੂੰ ਹੀ ਕਹਤਾ ਇੱਕ ਤਰ੍ਹਾਂ ਨਾਲ ਸਿੱਧਾ। ਡੀਜੀ ਦਫ਼ਤਰ ਤੋਂ ਉੱਤੇ ਕੀ ਹੈ ਪੁਲਿਸ ਦੇ ਵਿੱਚ 30 ਕਰੋੜ ਦੀ ਰਿਸ਼ਵਤ ਦੇ ਦਿੱਤੀ ਗਈ ਕਿ ਬਾਈ ਕਾਰਵਾਈ ਜਿਹੜੀ ਆ ਉਹ ਜਾਂ ਤਾਂ ਨਾ ਕਰੋ ਤੇ ਜਾਂ ਫਿਰ ਢਿੱਲੀ ਕਰ ਦਿਓ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਦੋਂ ਸੁਰਖੀਆਂ 'ਚ ਆਇਆ ਤੇ ਇੱਕ ਚਰਚਾ ਹੋਰ ਛਿੜ ਗਈ ਆ ਕਿ ਜਿਹੜੇ ਬੰਦੇ ਫੜੇ ਜਾਣ ਤੇ 30 ਕਰੋੜ ਰੁਪਈਆ ਦੇ ਰਹੇ ਨੇ। ਹਾਲਾਂਕਿ ਉਹ ਜਿਹੜਾ ਅਧਿਕਾਰੀ ਹੁਣ ਤਾਂ ਉਹ ਵੀ ਫਸ ਗਿਆ ਨਾ, ਉਹਨੂੰ ਸ਼ੁਰੂ 'ਚ ਮੁਅੱਤਲ ਕਰ ਦਿੱਤਾ। ਹੋ ਸਕਦਾ ਉਹਦੀ ਗ੍ਰਿਫਤਾਰੀ ਹੋਵੇ, ਹੋ ਸਕਦਾ ਬਿਲਕੁਲ ਉਹਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਜਾਵੇ। ਸਾਰਾ ਕੁਝ ਹੋ ਸਕਦਾ ਆਉਣ ਵਾਲੇ ਸਮੇਂ 'ਚ। ਪਰ ਤੁਸੀਂ ਇਹ ਸੋਚ ਕੇ ਦੇਖੋ ਕਿ ਕਿੰਨੀ ਰਕਮ ਕਿਸੇ ਏਜੰਟ ਨੇ ਜਾਂ ਏਜੰਟਾਂ ਨੇ ਜਮ੍ਹਾਂ ਕੀਤੀ ਹੋਏਗੀ ਜਿਹੜੀ ਕਰੋੜਾਂ ਦੇ ਵਿੱਚ ਰਿਸ਼ਵਤ ਦੀ ਪੇਸ਼ਕਸ਼ ਦਿੱਤੀ ਜਾ ਰਹੀ ਹੈ ਜੀ। ਜੀ ਬਿਲਕੁਲ ਮਿੰਟੂ ਜੀ, ਇਹ ਮਾਮਲਾ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਭਖਿਆ ਸੀ। ਹੁਣ ਬੰਦੇ ਜਿਹੜੇ ਕੁਛ ਇਹਨਾਂ ਨੇ ਗ੍ਰਿਫਤਾਰ ਕੀਤੇ ਆ। ਅਕਸਰ ਅਸੀਂ ਤਾਂ ਮੈਕਸੀਕੋ ਵਾਲੇ ਪਾਸਿਓਂ ਵੀ ਸੁਣਦੇ ਸੀਗੇ, ਪਰ ਦੇਖੋ ਕੈਨੇਡਾ ਵਾਲੇ ਪਾਸਿਓਂ ਵੀ ਇਸ ਤਰੀਕੇ ਦੇ ਨਾਲ ਵਾੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲਦੀਆਂ ਰਹਿੰਦੀਆਂ ਨੇ। ਅਗਲੀ ਮਿੰਟੂ ਜੀ ਜੇ ਗੱਲ ਕਰਦੇ ਜਾਈਏ, ਪੰਜਾਬ ਨੂੰ ਕਹਿੰਦੇ ਲੱਗੂਗਾ ਹੁਣ ਇੱਕ ਹੋਰ ਰਗੜਾ। ਹਾਂਜੀ, ਹੋ ਕੇ ਤਗੜਾ ਲਾਈ ਚੱਲ ਰਗੜਾ, ਬਸ ਇਹੀ ਕਹਿ ਸਕਦੇ ਆ। ਹੁਣ ਦੇਖੋ ਗੱਲ ਕੀ ਹੈ ਕਿ ਹੁਣ ਆਪਣੀਆਂ ਸਰਦੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਬਿਲਕੁਲ ਖਾਤਮੇ ਮੰਨੀ ਨੇ ਤੇ ਗਰਮੀ ਪੈਣ ਲੱਗ ਜਾਣੀ ਹੈ 1-1.5 ਮਹੀਨੇ ਤੱਕ। ਤੇ ਫਿਰ ਨਾਲ ਦੀ ਨਾਲ ਆਪਾਂ ਨੂੰ ਤੁਹਾਨੂੰ ਪਤਾ ਲਾਈਟ ਬੜੀ ਚਾਹੀਦੀ ਹੁੰਦੀ ਹੈ। ਬਿਜਲੀ ਦੀ ਖਪਤ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈ। ਐਤਕੀ ਸਿਆਲਾਂ 'ਚ ਹੀ ਵੇਖ ਲਓ 8000 ਮੈਗਾਵਾਟ ਦੀ ਆਪਣੀ ਡਿਮਾਂਡ ਸੀਗੀ, ਜਿਹੜੀ ਕਿ ਆਲ ਟਾਈਮ ਹਾਈ ਹੈ, ਆਲ ਟਾਈਮ ਹਾਈ। ਤੋ ਗੱਲ ਇਹ ਹੈ ਕਿ ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਇੱਕ ਤਾਂ ਜਿੱਦਾਂ ਭਾਰਤੀ ਰੇਲਵੇ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਕੋਲ ਸਪਲਾਈ ਦੀ ਕਰੋੜਾਂ ਰੁਪਏ ਦੀ ਵਾਧੂ ਵਸੂਲੀ ਕਰ ਲਈ ਗਈ ਹੈ। ਮਤਲਬ ਕਿ ਜਿਹੜੇ ਰੂਟ ਤੋਂ ਕੋਲ ਸਪਲਾਈ ਹੋਈ ਨਹੀਂ ਉਸ ਰੂਟ ਦਾ ਵੀ 100 ਕਰੋੜ ਰੁਪਈਆ ਪਾ ਦਿੱਤਾ ਗਿਆ ਸਾਡੇ ਸਿਰ ਤੇ। ਨੰਬਰ 1। ਨੰਬਰ 2 ਕੀ ਹੋਇਆ ਹੈ ਕਿ ਦੇਖੋ ਜੋ ਮਤਲਬ ਕਿ ਪੰਜਾਬ ਸਰਕਾਰ ਸੀ ਇਹਨੇ ਇੱਕ ਅਪੀਲ ਕੀਤੀ ਸੀ ਕਿ ਸਾਨੂੰ ਸਮੁੰਦਰੀ ਰਸਤੇ ਰਾਹੀਂ ਕੋਲਾ ਨਾ ਮੰਗਵਾਉਣ ਦਾ ਤੁਸੀਂ ਇਹ ਕਰੋ, ਕਿਤੇ ਨਾ ਕਿਤੇ ਸਾਡਾ ਕੰਮ ਜੇ ਕਰ ਦੋ ਤੇ ਅਸੀਂ ਸਮੁੰਦਰੀ ਰਸਤੇ ਕੋਲਾ ਮੰਗਵਾਉਣ ਦੀ ਬਜਾਏ ਜੋ ਸਾਡਾ ਰੂਟ ਬਣਦਾ ਸਧਾਰਨ ਤਰੀਕੇ ਨਾਲ ਉਹੀ ਕਰੀ ਚੱਲੀਏ ਤੇ ਬਿਹਤਰ ਹੋਏਗਾ, ਕਿਉਂਕਿ ਇਹ ਸਾਨੂੰ ਖਰਚਾ ਪਵੇਗਾ। ਪਰ ਇਹਨਾਂ ਨੇ ਕਹਿ ਦਿੱਤਾ ਕਿ ਨਹੀਂ, ਉੜੀਸਾ ਦੇ ਤਲਚਰ ਤੋਂ ਪਹਿਲਾਂ ਰੇਲ ਰਾਹੀਂ ਤੇ ਬਾਅਦ ਦੇ ਵਿੱਚ ਇਸ ਨੂੰ ਮੁੰਦਰਾ ਬੰਦਰਗਾਹ ਤੱਕ ਸਮੁੰਦਰੀ ਰਸਤੇ ਰਾਹੀਂ ਇਹ ਲਿਜਾਣਾ ਹੀ ਪਵੇਗਾ। ਮਤਲਬ ਮੁੰਦਰਾ ਹੁਣ ਏਅਰਪੋਰਟ ਕਿਹਦਾ ਹੈ ਤੁਹਾਨੂੰ ਪਤਾ ਹੀ ਹੈ ਨਾ, ਆਪਣੇ ਅਡਾਨੀ ਅੰਕਲ ਜੀ ਦਾ। ਸੋ ਇਹ ਵਿੱਚ ਇਹਨਾਂ ਨੇ ਟੋਚਰ ਡਾ ਦਿੱਤੀ ਕਿ ਪਹਿਲਾਂ ਤਲਚਰ ਤੋਂ ਉੱਥੇ ਜਾਏਗਾ ਮੁੰਦਰਾ ਤੋਂ, ਫਿਰ ਉਸ ਤੋਂ ਬਾਅਦ ਯਾਨੀ ਉਹ ਜਿਹੜਾ ਸਮੁੰਦਰ ਦਾ ਰੂਟ ਹੈ ਉਹ ਵੀ ਫਿਰ ਆਪਣੇ ਸਿਰ ਤੇ ਪੈ ਗਿਆ ਨਾ। ਤੇ ਇਹਦੇ ਨਾਲ ਕੀ ਹੈ ਕਿ 400 ਕਰੋੜ ਦਾ ਐਕਸਟਰਾ ਬਰਡਨ ਜਿਹੜਾ ਹੈ ਉਹ ਹੋਰ ਪੈ ਜਾ ਸੀ। ਤਾਂ 100 ਕਰੋੜ ਉਹ ਹੋ ਗਿਆ ਤੇ 400 ਕਰੋੜ ਇਹ ਹੋ ਗਿਆ, ਯਾਨੀ ਆਪਾਂ ਨੂੰ ਵੱਜ ਗਿਆ 500 ਕਰੋੜ ਦਾ ਰਗੜਾ। ਆਗੇ ਦੇਖੀਏ ਹੋਤਾ ਹੈ ਕਿਆ, ਕਿਉਂਕਿ ਜਿਵੇਂ ਜਿਵੇਂ ਡਿਮਾਂਡ ਵਧੇਗੀ ਤਿਵੇਂ ਤਿਵੇਂ ਸਾਨੂੰ ਪਤਾ ਹੈ ਕਿ ਫਿਰ ਉਹ ਹੱਥ ਘੁੱਟਦੇ ਨੇ, ਤਾਂ ਫਿਰ ਇਧਰੋਂ ਹੱਥ ਖੋਲਣੇ ਪੈਂਦੇ ਆ। ਅਸੀਂ ਕਰਜ਼ੇ ਦੇ ਥੱਲੇ ਪਹਿਲਾਂ ਹੀ ਬਹੁਤ ਦੱਬੇ ਹੋਏ ਆ। ਪਾਵਰਕਾਮ ਪਹਿਲਾਂ ਹੀ ਐ ਵਿਚਾਰਾ ਧੂਆਂ ਮਾਰ ਕੇ ਚੱਲ ਰਿਹਾ ਹੈ, ਤਾਂ ਉਹਦੇ ਉੱਤੇ ਇਹ ਬਰਡਨ ਜਿਹੜਾ ਹੈ ਉਹ ਲੱਕ ਤੋੜੂ ਬਰਡਨ ਆਪਾਂ ਕਹਿ ਸਕਦੇ ਹਾਂ। ਜੀ ਜੀ
ਅਗਲੀ ਮਿੰਟੋ ਜੀ ਗੱਲ ਕਰੀਏ ਮੁੱਖ ਮੰਤਰੀ ਮਾਨ ਹੋਣਾ ਨੇ ਜ਼ੀਰਾ ਫੈਕਟਰੀ ਬੰਦ ਕਰਨ ਦਾ ਐਲਾਨ ਤਾਂ ਕਰ ਦਿੱਤਾ, ਪਰ ਕਹਿੰਦੇ ਬੰਦ ਕਰਨ ਦਾ ਰਾਹ ਥੋੜਾ ਔਖਾ ਜਿਹਾ ਲੱਗ ਰਿਹਾ। ਹਾਂਜੀ, ਦੇਖੋ ਐਲਾਨ ਕੀਤਾ ਸੀਗਾ ਮਾਨ ਸਾਹਿਬ ਨੇ, ਤੇ ਉਹੀ ਤਾਂ ਕਹਿੰਦੇ ਸੀਗੇ ਨਾ, ਜੀਰਾ ਮੋਰਚਾ ਦੇ ਜਿਹੜੇ ਕਰਤਾ ਧਰਤਾ, ਉਹ ਕਹਿੰਦੇ ਕਿ ਬਈ ਮਾਨ ਦਾ ਐਲਾਨ ਤੇ ਅਸੀਂ ਉਹਦਾ ਕਰਦੇ ਹਾਂ ਸਨਮਾਨ, ਪਰ ਜੇ ਤੁਸੀਂ ਆਖੋ ਐਤਵਾਰ ਤੇ ਫੇਰ ਨਾ ਆ ਸਾਡੀ ਜਜਮਾਨ, ਫੇਰ ਕੋਈ ਫੇਰ ਐਤਵਾਰ ਵਾਲੇ ਮਾਮਲੇ 'ਚ ਕੋਈ ਹਾਂ ਨਹੀਂ ਜੀ ਆਏਗੀ। ਸੋ ਇਹ ਮਸਲਾ ਹੈ। ਹੁਣ ਉਹਦੇ 'ਚ ਕੀ ਹੈ ਕਿ ਦੇਖੋ ਬੜੀ ਸਧਾਰਨ ਜੀ ਗੱਲ ਆ, ਹਾਲਾਂਕਿ ਕੱਲ ਵੀ ਇਹ ਚਰਚਾ ਚੱਲਦੀ ਰਹੀ ਕਿ ਬਈ ਜਿਹੜਾ ਮੁੱਖ ਸਕੱਤਰ ਹੁੰਦਾ ਆਪਣਾ, ਜਿਹੜਾ ਚੀਫ ਸੈਕਟਰੀ, ਉਹਦੇ ਦਫ਼ਤਰ ਦੇ ਵਿੱਚ ਵੀ ਇਹ ਕੁਸਰ ਮੁਸਰ ਚੱਲਦੀ ਰਹੀ ਕਿ ਬਈ ਹੁਣ ਕੀਤਾ ਕੀ ਜਾਵੇ, ਕਿਉਂਕਿ ਐਲਾਨ ਕਰ ਦਿੱਤਾ ਮੁੱਖ ਮੰਤਰੀ ਨੇ, ਬਹੁਤ ਵੱਡਾ ਐਲਾਨ ਆ, ਤਾਂ ਬਈ ਇਸ ਮਸਲੇ ਤੇ ਹੁਣ ਹੋਵੇ ਕੀ, ਕਿਸ ਤਰੀਕੇ ਦੇ ਨਾਲ ਰਸਤਾ ਜਿਹੜਾ ਇਹ ਕੱਢਿਆ ਜਾਵੇ। ਪਰ ਹਾਲ ਦੀ ਘੜੀ ਕੋਈ ਗੱਲ ਔੜ ਨਹੀਂ ਰਹੀ, ਗੱਲ ਕੋਈ ਦਿਸ ਨਹੀਂ ਰਹੀ। ਕਿਉਂ? ਕਿਉਂਕਿ ਉਹ ਕਹਿੰਦੇ ਕਿ ਦੋ ਤਰੀਕੇ ਨੇ। ਇੱਕ ਤਾਂ ਜੇ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਿਹੜਾ, ਕੋਈ ਉਹ ਸਾਨੂੰ ਇਤਰਾਜ਼ ਦੇਵੇ ਜਾਂ ਕੋਈ ਉਹਦੀ ਸਿਫਾਰਿਸ਼ ਹੋਵੇ ਤਦ ਹੋ ਸਕਦਾ, ਜਾਂ ਫਿਰ ਐਕਸਾਈਜ਼ ਡਿਪਾਰਟਮੈਂਟ ਜਿਹਨੇ ਐਥਨੋਲ ਬਣਾਉਣ ਦੀ ਇਜਾਜ਼ਤ ਦਿੱਤੀ ਵੀ ਹੈ, ਜਾਂ ਫਿਰ ਉਹ ਕੋਈ ਕਾਂਟਾ ਮਾਰੇ, ਜਾਂ ਕੋਰਟ ਦਾ ਕੋਈ ਆਰਡਰ ਹੋਵੇ, ਜਾਂ ਕੋਈ ਸਰਕਾਰ ਕੋਈ ਨਵਾਂ ਕਾਨੂੰਨ ਲਿਆਵੇ। ਅਦਰਵਾਈਜ਼ ਤੇ ਬੜਾ ਔਖਾ ਹੈ। ਸੋ ਇਸ ਕਰਕੇ ਹੁਣ ਚਫੇਰੇ ਇਹ ਚਰਚਾ ਹੋ ਰਹੀ ਹੈ ਅਫਸਰਸ਼ਾਹੀ ਦੇ ਵਿੱਚ ਕਿ ਇਸ ਮਾਮਲੇ ਦੇ ਵਿੱਚ ਅੱਗੇ ਕਿੱਦਾਂ ਵਧਿਆ ਜਾਏਗਾ, ਜਾਂ ਫਿਰ ਇਹਨੂੰ ਜਿਉਂਦਾ ਤਿਉਂ ਹੀ ਛੱਡ ਦਿੱਤਾ ਜਾਏਗਾ ਕਿ ਟਾਈਮ ਟਪਾਓ ਤੇ ਫਿਰ 28 ਫਰਵਰੀ ਨੂੰ ਜਦੋਂ ਸੁਣਵਾਈ ਹੋਏਗੀ ਦੁਬਾਰਾ ਹਾਈ ਕੋਰਟ 'ਚ, ਉੱਥੇ ਕਿਸੇ ਨਵੇਂ ਸਿਰੇ ਤੋਂ ਗੱਲ ਤੋਰੀ ਜਾਵੇ। ਬਹਰਹਾਲ ਅਪਡੇਟ ਇਹੋ ਹੀ ਹੈ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਜੀਰਾ ਫੈਕਟਰੀ ਦਾ ਧਰਨਾ ਹੈ ਉਹ ਇਸੇ ਤਰ੍ਹਾਂ ਚੱਲਣ ਦੀ ਸੰਭਾਵਨਾ ਹੈ। ਕਿਉਂ? ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸ਼ੁੱਕਰਵਾਰ ਦੇ ਵਿੱਚ ਕਾਫੀ ਜਿਵੇਂ ਰੋਜ਼ ਕਹਿੰਦੇ ਆਪਾਂ ਕਿ ਮੁੱਖ ਸਕੱਤਰ ਦੀ ਅਧਿਕਾਰੀਆਂ ਨਾਲ ਮੀਟਿੰਗ ਵੀ ਹੋਈ, ਦਫ਼ਤਰ ਦੇ ਵਿੱਚ ਕੁਸਰ ਮੁਸਰ ਚੱਲਦੀ ਰਹੀ, ਪਰ ਅਖੀਰ ਦੇ ਵਿੱਚ ਇਹੋ ਹੀ ਫੈਸਲਾ ਕੀਤਾ ਗਿਆ ਕਿ ਜਿਹੜੀਆਂ ਉਹ ਕਮੇਟੀਆਂ ਬਣਾਈਆਂ ਗਈਆਂ ਨੇ, ਦੇਖੋ ਇਹ ਆਫੀਸ਼ੀਅਲੀ ਫੈਸਲੇ ਨਹੀਂ ਹੁੰਦੇ, ਇਹ ਮਤਲਬ ਕਿ ਚਰਚੇ ਹੁੰਦੇ ਨੇ, ਤਾਂ ਉਹ ਕਹਿੰਦੇ ਕਿ ਇਹੀ ਗੱਲ ਫਿਰ ਅਖੀਰ ਦੇ ਵਿੱਚ ਇਹਨਾਂ ਕੋਲ ਜਿਹੜੀ ਨਿਕਲ ਕੇ ਆ ਰਹੀ ਆ ਕਿ ਬਈ ਜਿਹੜੀਆਂ ਕਮੇਟੀਆਂ ਬਣਾਈਆਂ ਹੋਈਆਂ ਫਿਰ ਉਹਦੇ ਆਧਾਰ ਤੇ ਹੀ ਕੋਈ ਫੈਸਲਾ ਲਿਆ ਜਾਵੇ ਤੇ ਬਿਹਤਰ ਹੋਏਗਾ, ਨਹੀਂ ਤੇ ਕਿਤੇ ਰਗੜੇ ਨਾ ਜਾਈਏ। ਸੋ ਇਹ ਕਹਾਣੀ ਹੈ ਟੋਟਲ। ਜੀ ਜੀ ਜੀ। ਅਗਲੀ ਮਿੰਟ 'ਚ ਜਾਂਦੇ ਜਾਂਦੇ ਗੱਲ ਕਰ ਲਈਏ, ਕਹਿੰਦੇ ਸਿੱਧੂ ਦੇ ਨਾਲ ਪ੍ਰਗਟ ਵੀ ਨਿਸ਼ਾਨੇ ਤੇ। ਹਾਂਜੀ, ਦੇਖੋ ਇਹ ਜਿਹੜੇ ਨਿਸ਼ਾਨੇ ਲੱਗ ਰਹੇ ਨੇ, ਹੁਣ ਨਿਸ਼ਾਨੇ ਤਾਂ ਉਹ ਨਿਸ਼ਾਨੇ ਹੁੰਦੇ ਆ ਨਾ, ਕਿਉਂਕਿ ਜਿਵੇਂ ਗਾਣਾ ਆਇਆ ਸੀ ਨਾ, ਦਿਲਾ ਛੱਡ ਦੇ ਬਗਾਨਿਆਂ ਨੂੰ ਰੋਣਾ, ਬਗਾਨੇ ਤਾਂ ਬਗਾਨੇ ਹੁੰਦੇ ਨੇ ਜੀ। ਸਿਆਸਤ ਦੇ ਵਿੱਚ ਤੇ ਇਹੀ ਹੈ ਨਾ ਕਿ ਜਦੋਂ ਲਾਏ ਜਾਂਦੇ ਆ ਫਿਰ ਨਿਸ਼ਾਨੇ ਤਾਂ ਨਿਸ਼ਾਨੇ ਹੁੰਦੇ ਨੇ। ਹੁਣ ਦੇਖੋ ਕਾਂਗਰਸ ਦੀ ਇੱਕ ਮਜ਼ਬੂਤ ਲੌਬੀ ਜਿਹੜੀ ਹੈ, ਜਿਹਦੇ ਚ ਬਾਜਵਾ ਹੈ, ਰੰਧਾਵਾ ਹੈ, ਵੜਿੰਗ ਹੈ, ਹੋਰ ਵੀ ਚੰਨੀ ਸਾਹਿਬ ਵੀ ਆਪਾਂ ਗਿਣ ਸਕਦੇ ਹਾਂ, ਕਿ ਇਹ ਜਿਸ ਤਰੀਕੇ ਦੇ ਨਾਲ ਬੋਲ ਰਿਹਾ, ਚੰਨੀ ਸਾਹਿਬ ਤੇ ਬੜਾ ਸੰਕੋਚ ਕੇ ਬੋਲ ਰਿਹਾ ਕਿਉਂਕਿ ਉਹਨਾਂ ਦੇ ਕੋਲ ਬੋਲਣ ਵਾਸਤੇ ਕੋਈ ਬਹੁਤਾ ਕੁਛ ਹੈ ਨਹੀਂ, ਪਰ ਦੂਸਰੇ ਬੜੇ ਮੁਖਰ ਹੋ ਕੇ, ਬੜੇ ਦਲੇਰ ਹੋ ਕੇ ਬੋਲਣ ਡਏ ਨੇ, ਤਾਂ ਬਾਰੀਆਂ ਤੇ ਤੰਜ਼ ਕੱਸ ਰਹੇ ਨੇ, ਬਾਰੀਆਂ ਤੇ ਬੜੀ ਖਿੱਚ ਕੱਢ ਰਹੇ ਨੇ। ਰਾਹੁਲ ਗਾਂਧੀ ਦੇ ਸਾਹਮਣੇ ਜਿਸ ਤਰ੍ਹਾਂ ਕੱਢਿਆ, ਤਾਂ ਕਹਿੰਦੇ ਆ ਕਿ ਅਸਲ ਦੇ ਵਿੱਚ ਜਿਹੜੇ ਬੰਦੇ ਤਿੰਨ ਆਏ ਸੀਗੇ, ਮਤਲਬ ਕਿ ਤ੍ਰਿਮੂਰਤੀ ਜੀ, ਨਵਜੋਤ ਸਿੱਧੂ, ਪ੍ਰਗਟ ਤੇ ਮਨਪ੍ਰੀਤ ਬਾਦਲ, ਕਿ ਇਹਨਾਂ ਤਿੰਨਾਂ ਤੇ ਹੀ ਅੱਖ ਹੈ। ਤਿੰਨਾਂ ਚੋਂ ਇੱਕ ਤੇ ਚੱਲ ਗਿਆ, ਦੋ ਹਾਲੇ ਵੀ ਕਾਂਗਰਸ 'ਚ ਆ ਕਿ ਬਈ ਤਿੰਨੇ ਆਏ, ਤਿੰਨਾਂ ਨੂੰ ਏਡੇ ਵੱਡੇ ਅਹੁਦੇ ਦੇ ਦਿੱਤੇ ਗਏ, ਮਰਾਤਬੇ ਦੇ ਦਿੱਤੇ ਗਏ, ਜਿਹਦੇ ਕਰਕੇ ਸ਼ੁਰੂ 'ਚ ਹੀ ਕਾਂਗਰਸੀਆਂ ਦੇ ਅੰਦਰ ਕਿਤੇ ਨਾ ਕਿਤੇ ਜਿਹੜੀ ਫੁੱਟ ਦੀ ਚਿੰਗਿਆੜੀ ਸੀਗੀ ਉਹ ਮਗਣੀ ਸ਼ੁਰੂ ਹੋ ਗਈ, ਫੁੱਟ ਪਈ। ਤੋ ਇਸ ਕਰਕੇ ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਬਾਅਦ, ਕਿਉਂਕਿ ਪ੍ਰਗਟ ਸਿੰਘ ਦੇ ਨਾਲ ਉਹਦੀ ਯਾਰੀ ਦੋਸਤੀ ਬਹੁਤ ਗੂੜੀ ਆ, ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਬਾਅਦ ਹੀ ਅਸਲ ਦੇ ਵਿੱਚ ਤਸਵੀਰ ਸਪਸ਼ਟ ਹੋਏਗੀ ਕਿ ਇੱਕ ਜਿਹੜੀ ਲੌਬੀ ਹੁਣ ਬਾਹਰੀਆਂ ਦੇ ਬਹਾਨੇ, ਖਾਸ ਤੌਰ ਤੇ ਮਨਪ੍ਰੀਤ ਦੇ ਬਹਾਨੇ, ਉਹ ਬਹੁਤ ਜ਼ਿਆਦਾ ਬਾਹਰੋਂ ਆਏ ਯਾਨੀ ਦੂਸਰੀਆਂ ਪਾਰਟੀਆਂ ਚੋਂ ਲੀਡਰਾਂ ਦੇ ਖਿਲਾਫ ਬੋਲ ਰਹੇ ਆ, ਤੇ ਹੁਣ ਉਹ ਜਿੱਤੇਗੀ, ਉਹਦੀ ਚੜ੍ਹਤ ਰਹੇਗੀ, ਤੂਤੀ ਬੋਲੇਗੀ, ਜਾਂ ਫਿਰ ਸਿੱਧੂ ਆ ਕੇ ਤੇ ਫਿਰ ਫਲੌਰ ਦਾ ਫਾਨਾ ਬਣ ਕੇ ਅੜ ਜਾਏਗਾ। ਇਹ ਹੁਣ ਵੱਡਾ ਸਿਆਸਤ ਦਾ ਅਗਲਾ, ਜਿੱਦਾਂ ਉਹ ਡੇਲੀ ਸੋਪ ਹੁੰਦੇ ਆ ਨਾ, ਵੀ ਹੁਣ ਅਗਲਾ ਜਿਹੜਾ ਧਾਰਾਵਾਹਿਕ ਦੀ ਅਗਲੀ ਕੜੀ ਹੋਏਗੀ ਨਾ, ਉਹਦੇ ਵਿੱਚ ਇਹ ਚੀਜ਼ ਬੜੀ ਇੰਟਰਸਟਿੰਗ ਹੋਣ ਜਾ ਰਹੀ ਹੈ।
ਜੀ ਜੀ ਦੇਖੋ ਜੀ ਕੀ ਹੁੰਦਾ ਆ 26 ਤਰੀਕ ਵੀ ਆਉਣ ਵਾਲੀ ਆ ਸਿੱਧੂ ਨੂੰ ਵੀ ਕਹਿੰਦੇ ਛੱਡ ਦੇਣਾ ਲੈਟਸ ਸੀ ਕੀ ਬਣਦਾ ਹੈ ਅੱਗੇ ਤੇ ਮਿੰਟੂ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ। ਸੋ ਤੇ ਇੱਥੇ ਪ੍ਰੋਗਰਾਮ ਖਬਰ ਤੇ ਨਜ਼ਰ ਦੀ ਸਮਾਪਤੀ ਹੈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA